ਸਾਡੇ ਨਾਲ ਮੌਜੂਦ ਨੇ ਇਮਰਾਨ ਬੱਟ ਸਾਹਿਬ, ਸਾਬਿਕ ਗੋਲਕੀਪਰ। ਬਹੁਤ ਜੀ ਆਇਆਂ ਨੂੰ ਬੱਟ ਸਾਹਿਬ। ਕੱਲ ਤੁਸੀਂ ਕੀ ਸਮਝਦੇ ਹੋ ਪਾਕਿਸਤਾਨ ਦੀ ਹਾਰ ਨੂੰ? ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਸਾਨੂੰ ਕੋਈ ਅੱਛਾ ਕੁਆਲੀਫਾਈਡ ਗੋਲਕੀਪਿੰਗ ਕੋਚ ਚਾਹੀਦਾ ਜਿਹੜਾ ਸਾਨੂੰ ਜਿੱਦੀ ਟੈਕਨੀਕ ਸਿਖਾ ਸਕੇ, ਤੇ ਦੂਜੇ ਪਾਸੇ ਇਹ ਵੀ ਕਿਹਾ ਜਿਹੜਾ ਸਾਡੇ ਜਿਹੜੇ ਮੇਨ ਖਿਡਾਰੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਸੁਫਿਆਨ ਖਾਨ ਜਾਂ ਹਨਾਨ ਸ਼ਾਹਿਦ, ਇਮਾਦ ਬੱਟ, ਉਹਨਾਂ ਦਾ ਨਾ ਹੋਣਾ ਵੀ ਸਾਨੂੰ ਡੈਂਟ ਪਹੁੰਚਾਇਆ। ਇਸ ਤਰ੍ਹਾਂ ਦੀ ਸਿਚੁਏਸ਼ਨ ਤੇ ਲਾਜ਼ਮੀ ਹੈਗੀ ਜੇ, ਕਿਉਂਕਿ ਨਾ ਅਗਰ ਅਸੀਂ ਇਹਨੂੰ ਦੇਖੀਏ ਤੇ ਉਸ ਹਿਸਾਬ ਨਾਲ ਤੇ ਸਾਡੇ 3 ਪਲੇਅਰ ਮਿਸਿੰਗ ਸਨ, ਜਿਹਦੀ ਵਜ੍ਹਾ ਸਾਨੂੰ ਪ੍ਰੋਬਲਮ ਤੇ ਹੋਈ ਹੈ। ਲੇਕਿਨ ਮਸਲਾ ਇਹ ਹੈ ਕਿ ਅਸੀਂ ਗੋਲਕੀਪਰਾਂ ਨੂੰ ਬਲੇਮ ਕਰਦੇ ਪਏ ਹਾਂ, ਲੇਕਿਨ ਆਪਣੀ ਡਿਫੈਂਸ ਨੂੰ ਵੀ ਨਹੀਂ ਅਸੀਂ ਦੇਖ ਰਹੇ ਨਾ। ਡਿਫੈਂਸ ਦੇ ਵੀ ਮਸਾਇਲ ਹੈਗੇ ਜੇ ਇਸ ਟਾਈਮ। ਡਿਫੈਂਸ ਅਗਰ ਖੇਲੇਗੀ ਤੇ ਗੋਲਕੀਪਰ ਨੂੰ ਸਪੋਰਟ ਕਰੇਗੀ ਨਾ। ਅਗਰ ਤੁਸੀਂ ਕੱਲ ਦੇ ਗੋਲ ਚੁੱਕ ਕੇ ਦੇਖੋ, ਉਸ ਤੋਂ ਪਹਿਲੇ ਤੁਹਾਡੇ ਗੋਲਕੀਪਰ ਨੇ ਤੁਹਾਨੂੰ ਬੜਾ ਸਪੋਰਟ ਕੀਤਾ। ਅਗਰ ਤੁਸੀਂ ਉਹਨੂੰ ਐਨਾਲਾਈਜ਼ ਕਰੋ ਤੇ ਉਹ ਅਗਰ ਨਾ ਸਪੋਰਟ ਕਰਦੇ ਤੇ ਤੁਸੀਂ ਇੰਡੀਆ ਕੋਲੋਂ ਵੀ 7 ਗੋਲ ਖਾਣੇ ਸੀ। ਲੇਕਿਨ ਤੁਸੀਂ ਅਗਰ ਉਸ ਹਿਸਾਬ ਨੂੰ ਦੇਖੋ ਤੇ ਡਿਫੈਂਸ ਜਿਹੜੇ ਬਕਾਇਆ 10 ਖਿਡਾਰੀ ਨੇ ਉਹ ਗਰਾਊਂਡ ਵਿੱਚ ਕੀ ਕਰ ਰਹੇ ਨੇ, ਥੋੜਾ ਉਹਨਾਂ ਨੂੰ ਵੀ ਗੋਲਕੀਪਰਾਂ ਨੂੰ ਹੌਸਲਾ ਦੇਣਾ ਪਏਗਾ, ਉਹਨਾਂ ਨੂੰ ਸਪੋਰਟ ਕਰਨਾ ਪਏਗਾ। ਦੇਖੋ ਕਿਸੇ ਜਗ੍ਹਾ ਤੇ ਅਗਰ ਅਸੀਂ ਦੇਖੀਏ ਕਿ ਉਹਨੇ ਅਲੀ ਰਜ਼ਾ ਨੇ ਗੇਂਦ ਰੋਕੀ ਹੈ, ਉਸ ਤੋਂ ਬਾਅਦ ਫਿਰ ਰਿਬਾਊਂਡ ਆਇਆ, ਫਿਰ ਰਿਬਾਊਂਡ 'ਚ ਉਹਨਾਂ ਨੇ ਗੋਲ ਕੀਤਾ। ਤੇ ਜਦੋਂ ਇੱਕ ਗੋਲਕੀਪਰ ਨੇ ਤੁਹਾਨੂੰ ਰੋਕ ਕੇ ਇੱਕ ਚੀਜ਼ ਦੇਤੀ ਹੈ, ਬਾਲ ਰੋਕਤੀ ਹੈ, ਤੇ ਤੁਸੀਂ ਅੱਗੇ ਉਹਨਾਂ ਨੂੰ ਸਪੋਰਟ ਤੇ ਕਰਨਾ ਹੈ ਨਾ। ਤੇ ਇਹ ਡਿਫੈਂਸ ਦਾ ਜਿਹੜਾ ਪ੍ਰੋਬਲਮ ਹੈ ਨਾ, ਬੜੀ ਦੇਰ ਤੋਂ ਆ ਰਿਹਾ, ਜਿਹੜਾ ਗੋਲਕੀਪਰਾਂ ਤੇ ਪੈ ਰਿਹਾ। ਹਾਂ, ਗੋਲਕੀਪਰਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ, ਮੈਂ ਨਹੀਂ ਕਹਿ ਰਿਹਾ ਕਿ ਨਹੀਂ ਹੈਗੀ, ਬਿਲਕੁਲ ਗੋਲਕੀਪਰਾਂ ਨੂੰ ਟ੍ਰੇਨਿੰਗ ਦੀ ਵੀ ਜ਼ਰੂਰਤ ਹੈ। ਤੁਸੀਂ ਗੋਲਕੀਪਰਾਂ ਦੀ ਟ੍ਰੇਨਿੰਗ ਦੇ ਨਾਲ ਨਾਲ ਗੋਲਕੀਪਰਾਂ ਦਾ ਪੂਲ ਵਧਾਓ, ਗੋਲਕੀਪਰਾਂ ਨੂੰ ਹੰਟ ਕਰੋ। ਤੁਹਾਨੂੰ ਅਗਰ ਇੱਕ ਯੰਗ ਮੁੰਡਾ ਮਿਲ ਗਿਆ ਖੇਡਣ ਵਾਸਤੇ ਤੇ ਉਹਨੂੰ ਕੌਨਫੀਡੈਂਸ ਦਵੋ ਨਾ, ਉਹਨੂੰ ਮੈਚਾਂ 'ਚ ਚੇਂਜ ਨਾ ਕਰੋ। ਅਗਰ ਤੁਸੀਂ ਗੋਲਕੀਪਰ ਨੂੰ ਚੈੱਕ ਕਰਨਾ ਚਾਹੁੰਦੇ ਹੋ ਤੇ ਦੋਵੇਂ ਗੋਲਕੀਪਰ ਨੂੰ ਪੂਰੇ ਮੈਚ ਦਵੋ, ਕਿਉਂਕਿ ਤੁਹਾਡਾ ਅਸਲ ਦਾ ਹਦਫ ਤੇ ਏਸ਼ੀਅਨ ਗੇਮਸ ਹੈ ਨਾ। ਵਰਲਡ ਕੱਪ ਤੁਸੀਂ ਖੇਡਣਾ ਹੈ, ਉਹ ਐਕਸਟ੍ਰੀਮ ਤੁਸੀਂ ਵਰਲਡ ਕੱਪ ਤੇ ਪਹੁੰਚ ਗਏ ਹੋ, ਤੇ ਲੇਕਿਨ 올림픽ਸ ਕੁਆਲੀਫਾਈ ਅਗਰ ਤੁਸੀਂ ਕਰਨਾ ਤੇ ਤੁਸੀਂ ਏਸ਼ੀਅਨ ਗੇਮਸ ਨੂੰ ਫੋਕਸ ਕਰੋਗੇ ਨਾ। ਤੇ ਏਸ਼ੀਅਨ ਗੇਮਸ ਤੋਂ ਪਹਿਲੇ ਤੁਸੀਂ ਕੀ ਸਮਝਦੇ ਹੋ ਕੌਣ ਜ਼ਿੰਮੇਦਾਰ ਹੈ ਕੀਪਰ ਨੂੰ ਚੇਂਜ ਕਰਨ ਦਾ? ਮੰਜ਼ੂਰ ਹਸਨ ਸਾਹਿਬ 74 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ, ਲੈਜੈਂਡ ਕੋਚ ਰਹਿ ਚੁੱਕੇ ਨੇ ਆਪਣੇ ਬਾਰੇ। ਬਾਕੀ ਖਵਾਜਾ ਜੁਨੇਦ ਦੀ ਅਸੀਂ ਗੱਲ ਕਰੀਏ, ਇਹ ਅਚਾਨਕ ਸੋਚ ਇਹਨਾਂ ਨੂੰ ਕਿੱਥੋਂ ਆਈ ਕਿ ਇੱਕ ਜ਼ਬਰਦਸਤ ਕੀਪਰ ਸਾਡਾ ਮੌਜੂਦ ਹੈ, ਸਾਡੀ ਬਰਤਰੀ ਵੀ ਰਹੀ ਹੈ ਪਹਿਲੇ ਕੁਆਟਰ ਵਿੱਚ, ਫਿਰ ਅਚਾਨਕ ਤੋਂ ਚੇਂਜ ਕਰਨਾ, ਪਾਲਿਸੀਜ਼ ਵਗੈਰਾ ਕਿੱਦਾਂ ਵੇਖਦੇ ਹੋ ਇਹਨੂੰ? ਦੇਖੋ, ਮੈਂ ਤੇ ਇਹ ਸਮਝਣਾ ਕਿ ਸਾਡਾ ਟ੍ਰੈਡੀਸ਼ਨ ਹੀ ਨਹੀਂ ਹੈ ਤੇ ਨਾ ਹੀ ਸਾਡਾ ਕਲਚਰ ਇਹ ਹੈ ਕਿ ਅਸੀਂ ਗੋਲਕੀਪਰਾਂ ਨੂੰ 2-2 ਹਾਫ ਖਿਲਾਈਏ, 2-2 ਕੁਆਟਰ ਖਿਲਾਈਏ। ਸਾਡੇ ਕਲਚਰ ਵਿੱਚ ਨਹੀਂ ਆ। ਗੋਰਿਆਂ ਦੇ ਕਲਚਰ ਹੀ ਜ਼ਰੂਰ ਹੋਏਗਾ, ਬਾਕੀ ਦੂਜਿਆਂ ਦੇ ਕਲਚਰ ਜ਼ਰੂਰ ਹੋਏਗਾ। ਅਸੀਂ ਆਪਣਾ ਕਲਚਰ ਕਿਉਂ ਨਾ ਰੱਖੀਏ? ਅਗਰ ਅਸੀਂ ਮਾਡਰਨ ਟੈਕਨੀਕ ਦੀ ਤਰਫ ਜਾ ਰਹੇ ਹਾਂ ਨਾ, ਤੇ ਮਾਡਰਨ ਟੈਕਨੀਕ ਸਾਨੂੰ ਜਿਹੜੀ ਉਹ ਇਸ ਫੀਲਡ ਵਿੱਚ ਨਹੀਂ ਕਰਨੀ ਚਾਹੀਦੀ ਨਾ, ਕਿਉਂਕਿ ਸਾਨੂੰ ਮੇਰੇ ਖਿਆਲ ਨਾਲ ਦੇਖੋ ਇੰਨੇ ਸੀਨੀਅਰ ਬੰਦੇ ਮੌਜੂਦ ਨੇ ਉੱਥੇ, ਖਵਾਜਾ ਸਾਹਿਬ ਮੌਜੂਦ ਨੇ, ਮੰਜ਼ੂਰ ਹਸਨ ਸਾਹਿਬ ਮੌਜੂਦ ਨੇ, ਵਸੀਮ ਅਹਿਮਦ ਸਾਹਿਬ ਮੌਜੂਦ ਨੇ। ਦੇਖੋ ਸੀਨੀਅਰ ਪਲੇਅਰ ਨੇ ਬਹੁਤ, ਤੇ ਉਹਨਾਂ ਨੂੰ ਮੇਰੇ ਖਿਆਲ ਨਾਲ ਜ਼ਿਆਦਾ ਬਿਹਤਰ ਪਤਾ ਹੈ ਐਸਐਮ ਕੀ ਡਿਸੀਜਨ। ਮੇਰੇ ਖਿਆਲ ਨਾਲ ਤੇ ਨਹੀਂ ਬਣਦਾ ਸੀ ਜਦੋਂ ਤੁਸੀਂ ਇੰਡੀਆ ਦੇ ਖਿਲਾਫ ਖੇਡ ਰਹੇ ਹੋ, ਉਦੋਂ ਸਕੋਰ ਤੁਹਾਡਾ ਕਲੋਜ਼ ਹੈ ਤੇ ਤੁਹਾਨੂੰ ਤੇ ਗੋਲਕੀਪਰ ਨੂੰ ਚੇਂਜ ਹੀ ਨਹੀਂ ਕਰਨਾ ਚਾਹੀਦਾ, ਉਹਨੂੰ ਪੂਰਾ ਮੈਚ ਦਿੰਦੇ। ਜਿਸ ਤਰ੍ਹਾਂ ਤੁਸੀਂ ਬੈਲਜੀਅਮ ਤੋਂ ਹਰੇ 7-1, ਸਪੇਨ ਤੋਂ ਹਰੇ ਹੋ, ਜੋ ਉਹਦੇ ਤੁਸੀਂ ਗੋਲਕੀਪਰ ਚੇਂਜ ਕੀਤੇ, ਸਮਝ ਆਈ ਕਿ ਯੂਰਪੀਅਨ ਟੀਮਾਂ ਦੇ ਖਿਲਾਫ ਤੁਸੀਂ ਉਹਨਾਂ ਨੂੰ ਐਕਸਪੀਰੀਅੰਸ ਦਿੱਤਾ। ਲੇਕਿਨ ਇਹ ਮੈਚ ਇਹੋ ਜਿਹਾ ਸੀ ਜਿਹਦੇ ਚ ਗੋਲਕੀਪਰ ਚੇਂਜ ਕਰਨਾ ਹੀ ਨਹੀਂ ਬਣਦਾ ਸੀ। ਤੇ ਮੇਰੇ ਖਿਆਲ ਨਾਲ ਇੰਨੇ ਸੀਨੀਅਰ ਪਲੇਅਰਾਂ ਨੂੰ ਹੋ ਕੇ ਤੇ ਇੰਜ ਦਾ ਡਿਸੀਜਨ ਲੈਣਾ ਮੇਰੀ ਸਮਝ ਤੋਂ ਬਾਹਰ ਸੀ, ਲੇਕਿਨ ਉਹ ਉੱਥੇ ਬੈਠੇ ਨੇ, ਜ਼ਿਆਦਾ ਬਿਹਤਰ ਸਮਝਦੇ ਨੇ। ਲੇਕਿਨ ਮੇਰੇ ਖਿਆਲ ਨਾਲ ਕੱਲ ਦਾ ਡਿਸੀਜਨ ਠੀਕ ਨਹੀਂ ਸੀ, ਤੇ ਜਿਹੜਾ ਮਾਰਜਨ ਸੀ ਉਹ ਮੈਚ ਨੂੰ ਕਲੋਜ਼ ਲਿਆ ਸਕਦਾ ਸੀ ਮਜ਼ੀਦ। ਖਿਡਾਰੀਆਂ ਨੂੰ ਬੱਟ ਸਾਹਿਬ ਤਕਰੀਬਨ 22 ਲੱਖ ਰੁਪਇਆ ਵੀ ਦੇਤਾ, 110 ਡੇਲੀ ਅਨਾਊਂਸ ਵੀ ਕਰ ਦਿੱਤਾ ਗਿਆ ਇਹਨਾਂ ਵਾਸਤੇ। ਤੇ ਅਸੀਂ ਵੇਖਿਆ ਬੈਲਜੀਅਮ ਦੇ ਖਿਲਾਫ ਜਦੋਂ ਪਹਿਲਾ ਮੈਚ ਸੀਗਾ, ਪਹਿਲੇ 10 ਸੈਕਿੰਡ ਵਿੱਚ ਹੀ ਬੈਲਜੀਅਮ ਨੇ ਗੋਲ ਕਰਤਾ। ਹੁਣ ਇਹ ਆਵਾਜ਼ਾਂ ਉੱਠਦੀ ਪਈਆਂ ਕਿ ਸਾਡੇ ਕੋਲ ਕੋਈ ਗੋਰਾ ਫਿਟਨੈਸ ਕੰਸਲਟੈਂਟ ਵੀ ਨਹੀਂ ਹੈ, ਸਾਡੇ ਕੋਲ ਸਟੈਮਿਨਾ ਜਾਂ ਸਕਿੱਲਸ ਵਾਸਤੇ ਵੀ ਬਹੁਤ ਕੰਮ ਦੀ ਜ਼ਰੂਰਤ ਹੈ। ਤੁਹਾਨੂੰ ਲੱਗਦਾ ਹੈ ਕਿ ਕੱਲ ਵੀ ਮੈਚ ਵਿੱਚ ਵੀ ਕੋਈ ਪ੍ਰੈਸੈਂਸ ਨਹੀਂ ਸੀਗੀ ਸਾਡੇ ਕੋਚਿੰਗ ਸਟਾਫ ਦੀ? ਅਸੀਂ ਮੰਜ਼ੂਰ ਹਸਨ ਦੀ ਗੱਲ ਕਰੀਏ ਜਾਂ ਖਵਾਜਾ ਜੁਨੇਦ ਦੀ, ਮੁਕਾਬਲਾ ਇੰਡੀਅਨ ਟੀਮ ਦੀ ਜੈਸਾ ਜ਼ਿਕਰ ਕਰਦੇ, ਉਹਨਾਂ ਦੇ ਬੜੇ ਕੁਆਲੀਫਾਈਡ ਕੋਚਿਸ ਨਜ਼ਰ ਆ ਰਹੇ ਸੀਗੇ, ਬਾਰ-ਬਾਰ ਉਹ ਗਾਈਡ ਵੀ ਕਰਦੇ ਪਏ ਸਨ। ਦੇਖੋ, ਮੈਂ ਇੰਡੀਆ ਦੇ ਮੈਚ ਕਾਫੀ ਦੇਰ ਤੋਂ ਦੇਖੇ ਨੇ, ਲੇਕਿਨ ਇੰਡੀਆ ਦੀ ਟੀਮ ਕੱਲ ਇੰਨਾ ਚੰਗਾ ਖੇਡੀ ਨਹੀਂ। ਠੀਕ ਹੈ, ਉਹ ਸਪੇਸ ਤੇ ਇੰਡੀਆ ਦੀ ਟੀਮ ਨਜ਼ਰ ਨਹੀਂ ਆਈ ਜਿਸ ਸਪੇਸ ਤੇ ਇੰਡੀਆ ਦੀ ਟੀਮ ਖੇਡਦੀ ਹੈ। ਤੇ ਪਾਕਿਸਤਾਨ ਤੇ ਕੱਲ ਅੱਛਾ ਮੌਕਾ ਸੀ ਕਿ ਪਾਕਿਸਤਾਨ ਇੰਡੀਆ ਨੂੰ ਜਿੱਤ ਸਕਦਾ ਸੀ ਜਾਂ ਡਰਾ ਕਰਕੇ ਸ਼ੂਟ ਆਊਟ ਤੇ ਫੈਸਲਾ ਕਰ ਸਕਦਾ ਸੀ ਮੈਚ ਦਾ। ਤੇ ਬਿਲਕੁਲ ਉਹਨਾਂ ਨਾਲ ਪ੍ਰੋਫੈਸ਼ਨਲ ਪੈਨਲ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਸਾਡੇ ਮੁੰਡਿਆਂ ਦੀ ਫਿਟਨੈਸ ਇਸ਼ੂ ਜਿਹੜਾ ਹੈ ਨਾ, ਉਹ ਆਪਣੀ ਜਗ੍ਹਾ ਤੇ ਹੈ, ਲੇਕਿਨ ਮੈਨੂੰ ਫਿਟਨੈਸ ਇਸ਼ੂ ਨਜ਼ਰ ਨਹੀਂ ਆਉਂਦਾ। ਮੁੰਡਿਆਂ ਨੂੰ ਮੈਂਟਲੀ ਸਟਰੋਂਗ ਕਰਨ ਦੀ ਜ਼ਰੂਰਤ ਹੈਗੀ, ਮੈਂਟਲੀ ਉਹਨਾਂ ਨੂੰ ਬੂਸਟ ਕਰਨ ਦੀ ਜ਼ਰੂਰਤ ਹੈਗੀ। ਹੁਣ ਫਾਈਨੈਂਸ਼ੀਅਲੀ ਵੀ ਮੁੰਡੇ ਕੁਝ ਨਹੀਂ ਕਹਿ ਸਕਦੇ ਕਿ ਸਾਨੂੰ ਪੈਸੇ ਨਹੀਂ ਮਿਲੇ ਜਾਂ ਇਹ ਨਹੀਂ ਮਿਲਿਆ। ਫੈਡਰੇਸ਼ਨ ਨੇ ਇਹਨਾਂ ਦੇ ਸਾਰੇ ਮਾਮਲਾਤ ਹੱਲ ਕਰਤੇ ਨੇ, ਹੁਣ ਇਹਨਾਂ ਨੇ ਪਰਫਾਰਮ ਕਰਨਾ ਹੈ। ਠੀਕ ਹੈ, ਇਹ ਮੈਚਿਸ ਇਹਨਾਂ ਨੂੰ ਮਿਲੇ ਨੇ, ਇਹਨਾਂ 'ਚ ਇਹਨਾਂ ਨੂੰ ਗੋਲ ਹੋਏ ਨੇ ਬਹੁਤ ਜ਼ਿਆਦਾ। ਇਹ ਰਿਜ਼ਲਟ ਐਕਸਪੈਕਟਡ ਸੀ। ਅਸੀਂ ਉਸ ਲੈਵਲ ਦੀ ਹਾਕੀ 'ਚ ਹੁਣੇ ਹੈ ਨਹੀਂ ਜਿੰਨਾ ਅਸੀਂ ਐਕਸਪੈਕਟ ਕਰ ਰਹੇ ਹਾਂ।
ਲੇਕਿਨ ਰਿਐਲਿਟੀ ਇਹ ਹੀ ਹੈ ਕਿ ਤੁਹਾਨੂੰ ਏਸ਼ੀਆ ਦੇ ਵਿੱਚ ਘੱਟ ਤੋਂ ਘੱਟ ਹੁਣ ਪਰਫਾਰਮ ਕਰਨਾ ਪਏਗਾ, ਤੁਸੀਂ ਜਿੰਨੇ ਮੈਚਸ ਯੂਰਪੀਅਨ ਟੀਮਾਂ ਦੇ ਖਿਲਾਫ ਖੇਡ ਲੈਣੇ ਜੀ। ਤੇ ਇਹ ਜ਼ਰੂਰੀ ਹੈ। ਸਿੰਪਲ ਤੇ ਇਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਹੈ ਕਿ ਜਿਹੜੇ ਦੇਖੋ ਇਹ ਸਮਝ ਨਹੀਂ ਪਾ ਰਹੇ ਕਿ ਗੋਲਕੀਪਿੰਗ ਡਿਪਾਰਟਮੈਂਟ ਬੜਾ ਇੰਪੋਰਟੈਂਟ ਡਿਪਾਰਟਮੈਂਟ ਹੈ। ਬਿਲਕੁਲ ਹਾਂਜੀ, ਇਹਨੂੰ ਨਹੀਂ ਸਮਝ ਪਾ ਰਹੇ। ਇਹ ਪਿਛਲੇ 5-7 ਸਾਲ ਤੋਂ ਇਸ ਡਿਪਾਰਟਮੈਂਟ ਤੇ ਨਾ ਤੇ ਕੰਮ ਕਰ ਰਹੇ ਨੇ, ਨਾ ਤੇ ਇਹਨਾਂ ਪ੍ਰੋਪਰ ਧਿਆਨ ਹੈ। ਤੇ ਜਦੋਂ ਤੱਕ ਤੁਸੀਂ ਇਸ ਪ੍ਰੋਪਰ ਡਿਪਾਰਟਮੈਂਟ ਤੇ ਕੰਮ ਨਹੀਂ ਕਰੋਗੇ ਤੇ ਤੁਸੀਂ ਹਮੇਸ਼ਾ ਪ੍ਰੋਬਲਮ ਵਿੱਚ ਰਹੋਗੇ। ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਇਹਨਾਂ ਨੂੰ ਸਮਝਣੀਆਂ ਚਾਹੀਦੀਆਂ ਨੇ। ਹਰ ਕੋਚ ਹਰ ਫੀਲਡ ਦਾ ਜ਼ਰੂਰੀ ਹੈ, ਲੇਕਿਨ ਇਹ ਉਹ ਫੀਲਡ ਹੀ ਹੈ ਜਿੱਥੇ ਲਾਸਟ ਤੁਹਾਡੇ ਕੋਲ ਚਾਂਸ ਹੈ। ਅਗਰ ਗੇਂਦ ਰੁਕ ਗਈ ਤੇ ਠੀਕ ਹੈ, ਨਹੀਂ ਤੇ ਅਗਰ ਹੋ ਗਿਆ ਤੇ ਫਿਰ ਤੁਸੀਂ ਮੈਚ ਵੀ ਹਾਰ ਸਕਦੇ ਹੋ। ਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਪ੍ਰੋ ਲੀਗ ਦਾ ਇੱਕ ਅੱਧਾ ਮੈਚ ਜਿੱਤ ਸਕਾਂਗੇ? ਕਿਉਂਕਿ ਹਜੇ ਬੈਲਜੀਅਮ ਦੀ ਟੀਮ ਵੀ ਨਾਕਾਬਲੇ ਸ਼ਿਕਸਤ ਹੈ, ਭਾਰਤੀ ਟੀਮ ਵੈਸੇ ਹੀ ਫੜੀ ਨਹੀਂ ਜਾ ਰਹੀ। ਚਲੋ ਕੱਲ ਉਹਨਾਂ ਨੇ ਉਸ ਅੰਦਾਜ਼ ਨਾਲ ਪਰਫਾਰਮ ਨਹੀਂ ਕੀਤਾ, ਲੇਕਿਨ ਹਾਲੈਂਡ ਤੇ ਜਰਮਨੀ ਵਰਗੀ ਟੀਮਾਂ ਨੂੰ ਉਹਨਾਂ ਨੇ ਹਰਾਇਆ ਹੈ। ਹੁਣ ਅੱਗੇ ਫਿਰ ਅਸੀਂ ਇੰਡੀਆ ਨਾਲ ਖੇਡਣਾ 26 ਨੂੰ। ਦੇਖੋ ਇੰਡੀਆ ਦੇ ਨਾਲ ਮੇਰੇ ਖਿਆਲ ਨਾਲ ਤੇ ਅਗਰ ਇਸ ਸਪੇਸ ਤੇ ਖੇਡਣਗੇ ਤੇ ਇੰਡੀਆ ਅਗਲੇ ਮੈਚ ਵਿੱਚ ਤੁਹਾਨੂੰ ਮਾਰਜਨ ਤੋਂ ਹਰਾਏਗਾ। ਅਗਰ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਉਸ ਮੈਂਟਲ ਲੈਵਲ ਨਾਲ ਨਹੀਂ ਅਪਰੋਚ ਕਰੋਗੇ ਤੇ ਕੁਝ ਡਿਸੀਜਨ ਨੂੰ ਡਿਫੈਂਸ ਜਦੋਂ ਤੱਕ ਨਹੀਂ ਸੈਟਲ ਹੋਏਗੀ ਉਦੋਂ ਤੱਕ ਤਾਂ ਇੰਡੀਆ ਦੇ ਅਗੇਂਸਟ ਤੀਸਰਾ ਮੈਚ ਵੀ ਇਹ ਸਕੋਰ ਜ਼ਰੂਰ ਰਹਿ ਸਕਦਾ ਹੈ। 1-0 ਪਹਿਲਾ ਕੁਆਟਰ ਰਹਿ ਲੈ ਜਾਂ ਪਾਕਿਸਤਾਨ ਲੀਡ ਲੈ ਲੈ, ਲੇਕਿਨ ਐਟ ਦੀ ਐਂਡ ਅਗਰ ਤੁਸੀਂ ਇਸ ਮੈਚ ਨੂੰ ਵੀ ਦੇਖੋ ਤੇ ਇੰਡੀਆ ਤੁਹਾਡੇ ਕੋਲੋਂ ਆਖਰੀ 8 ਮਿੰਟ ਵਿੱਚ 4-1 ਤੋਂ ਲੀਡ ਕਰ ਰਹੀ ਸੀ। ਬਿਲਕੁਲ। ਤੇ ਐਂਡ ਤੇ ਜਾ ਕੇ ਤੁਸੀਂ ਗੋਲ ਸਕੋਰ ਨੂੰ ਕਲੋਜ਼ ਕੀਤਾ ਜਿਹਦੇ ਵਿੱਚ ਤੁਹਾਡੀ ਇੱਕ ਇੱਜ਼ਤ ਜੀ ਰਹਿ ਗਈ ਹੈ। ਨਹੀਂ ਤੇ ਤੁਸੀਂ ਕੱਲ ਵੀ ਦੇਖੋ ਤੇ ਤੁਸੀਂ 4-1 ਤੋਂ ਹਾਰ ਰਹੇ ਸੀ ਬਿਲਕੁਲ ਪਹਿਲੇ, ਤੇ ਲੀਡ ਲੈ ਕੇ 4-1 ਦੀ ਲੀਡ ਖਾ ਲੈਣਾ ਇਹ ਇੱਕ ਅੱਛਾ ਸਾਈਨ ਨਹੀਂ ਆ। ਇੰਗਲੈਂਡ ਦੇ ਖਿਲਾਫ ਇਹਨਾਂ ਨੇ ਅੱਜ ਖੇਡਣਾ ਹੈ। ਇੰਗਲੈਂਡ ਦੇ ਖਿਲਾਫ ਇਹਨਾਂ ਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਵੀ ਹਰਾਇਆ ਹੈ। ਤੇ ਇਸ ਹਿਸਾਬ ਨਾਲ ਪਾਕਿਸਤਾਨ ਨੂੰ ਆਪਣੇ ਆਪ ਨੂੰ ਦੇਖੋ, ਇਹੀ ਟੀਮਾਂ ਤੁਹਾਡੇ ਕੋਲ ਵਰਲਡ ਕੱਪ ਵਿੱਚ ਨੇ, ਇੰਡੀਆ ਇੰਗਲੈਂਡ, ਤੁਸੀਂ ਇਹਨਾਂ ਨਾਲ ਹੀ ਵਰਲਡ ਕੱਪ ਵਿੱਚ ਵੀ ਖੇਡਣਾ ਹੈ। ਜੀ ਜੀ ਬਿਲਕੁਲ। ਤੇ ਅਗਰ ਤੁਸੀਂ ਜਿਸ ਗੋਲਕੀਪਰ ਨੂੰ ਖਿਲਾਣਾ ਹੈ ਉਹਨੂੰ ਆਲ ਦਾ ਵੇ ਮੈਚਸ ਦਿਓ। ਤੁਸੀਂ ਡਿਸਾਈਡ ਕਰੋ ਕਿ ਤੁਸੀਂ ਖਿਲਾਣਾ ਕਿਹਨੂੰ ਹੈ। ਅਗਰ ਇਹੀ ਡਿਸਾਈਡ ਨਹੀਂ ਕਰੋਗੇ ਤੇ ਤੁਸੀਂ ਉਹ ਯੰਗ ਮੁੰਡੇ ਦਾ ਵੀ ਕੌਨਫੀਡੈਂਸ ਚੈੱਕ ਕਰ ਰਹੇ ਨਾ, ਇਹਦੇ ਨਾਲ ਯੰਗ ਗੋਲਕੀਪਰ ਲਾਓ, ਇੱਕ ਹੋਰ ਗੋਲਕੀਪਰ ਯੰਗ ਲਾਓ। ਇਹਦੇ ਨਾਲ ਹੁਣ ਪੁਰਾਣੇ ਗੋਲਕੀਪਰਾਂ ਦੀ ਸਾਨੂੰ ਜ਼ਰੂਰਤ ਨਹੀਂ, ਤੁਹਾਨੂੰ ਇੱਕ ਇਨਵੈਸਟਮੈਂਟ ਮਿਲ ਗਈ ਹੈ। ਤੇ ਅਗਰ ਤੁਸੀਂ ਇਹਨੂੰ ਵੀ ਜ਼ਾਇਆ ਕਰੋਗੇ ਤੇ ਫਿਰ ਤੁਸੀਂ ਫਿਰ ਗੋਲਕੀਪਰ ਲੱਭਦੇ ਰਹੋਗੇ, ਤੁਹਾਨੂੰ ਆਪਸ਼ਨ ਨਹੀਂ ਮਿਲੇਗੀ। ਬਿਲਕੁਲ, ਬਰਤਰੀ ਲੈ ਕੇ ਵੀ ਹਾਰਨਾ ਇੱਕ ਸਵਾਲੀਆ ਨਿਸ਼ਾਨ ਹੈ ਪਰਫਾਰਮੈਂਸ ਦੇ। ਬਹਿਰਹਾਲ ਗੁੱਡ ਲੱਕ ਕਹਿੰਦੇ ਜੀ ਅਸੀਂ ਆਪਣੀ ਟੀਮ ਨੂੰ ਅਗਲੇ ਮੈਚਸ ਵਾਸਤੇ। ਇੱਕ ਲਾਸਟ ਕਮੈਂਟ ਤੁਹਾਡਾ ਮੈਂ ਲੈਣਾ ਚਾਹੁੰਦਾ, ਕੋਰੀਅਨ ਟੀਮ ਆ ਰਹੀ ਹੈ ਅਗਲੇ ਮਹੀਨੇ ਪਾਕਿਸਤਾਨ ਤੇ, ਤੁਹਾਨੂੰ ਲੱਗਦਾ ਐਵੇਂ ਦੀ ਪ੍ਰੋਫੈਸ਼ਨਲ ਟੀਮਾਂ ਨਾਲ ਖੇਡ ਕੇ ਸਾਡਾ ਕੌਨਫੀਡੈਂਸ ਜਾਂ ਸਕਿੱਲ ਲੈਵਲ ਵਿੱਚ ਇੰਪਰੂਵਮੈਂਟ ਆਏਗੀ, ਜਾਂ ਫਿਰ ਇਹ ਵੀ ਕਿਹਾ ਜਾ ਰਿਹਾ ਕਿ PSL ਤਰਜ਼ੀ ਕੋਈ ਹਾਕੀ ਦੀ ਵੀ ਲੀਗ ਹੋਣੀ ਚਾਹੀਦੀ ਤਾਂ ਕਿ ਐਡਵਰਟਾਈਜ਼ਮੈਂਟ ਵੀ ਜ਼ਿਆਦਾ ਹੈ, ਵਿਊਅਰਸ਼ਿਪ ਵੀ ਹੈ? ਦੇਖੋ ਅਗਰ ਦੇਖੋ ਜੋ ਕੋਰੀਆ ਟੀਮ ਜਿਹੜੀ ਆ ਰਹੀ ਹੈ ਇਹ ਤੇ ਅੱਛਾ ਸਾਈਨ ਹੈ ਕਿ ਮੁਲਕ 'ਚ ਵਾਪਸ ਹਾਕੀ ਆਏਗੀ। ਅਗਰ ਕ੍ਰਿਕਟ ਸਾਡੇ ਮੁਲਕ 'ਚ ਹੋ ਸਕਦੀ ਸੀ ਤੇ ਹਾਕੀ ਕਿਉਂ ਨਹੀਂ ਹੋ ਸਕਦੀ ਸੀ? ਤੇ ਇਹ ਤੇ ਅੱਛੀ ਚੀਜ਼ ਹੈ ਕਿ ਟੀਮਾਂ ਆਉਣਗੀਆਂ, ਪਲੇਅਰਾਂ ਨੂੰ ਇੱਕ ਮੌਕਾ ਮਿਲੇਗਾ ਆਪਣੀ ਹੋਮ ਗਰਾਊਂਡ 'ਚ ਖੇਡਣ ਦਾ, ਇੰਟਰਸਟ ਪੈਦਾ ਹੋਏਗਾ ਲੋਕਾਂ ਵਿੱਚ ਕਿ ਪਾਕਿਸਤਾਨ ਦੀ ਕੋਈ ਹਾਕੀ ਇਵੈਂਟ ਵੀ ਪਾਕਿਸਤਾਨ ਦੇ ਵਿੱਚ ਹੋ ਰਿਹਾ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਹੋ ਰਿਹਾ, ਜਾਂ ਕੋਰੀਆ ਦੀ ਪ੍ਰੋਫੈਸ਼ਨਲ ਟੀਮ ਆ ਰਹੀ ਹੈ। ਬਾਕੀ ਜਿੱਥੇ ਤੱਕ ਲੀਗ ਦੀ ਗੱਲ ਰਹੀ, ਲੀਗ ਦੀ ਗੱਲਾਂ ਬਹੁਤ ਦੇਰ ਤੋਂ ਹੋ ਰਹੀਆਂ ਨੇ। ਮੇਰੇ ਖਿਆਲ ਨਾਲ ਇਹ ਅੱਜ ਤੋਂ 10 ਸਾਲ ਪਹਿਲੇ ਲੀਗ ਹੋ ਜਾਣੀ ਚਾਹੀਦੀ ਸੀ, ਜਿਹੜੀ ਅੱਜ ਵੀ ਅਸੀਂ ਉਹੀ ਗੱਲ ਕਰ ਰਹੇ ਹਾਂ। ਤੇ ਮੈਨੂੰ ਇਹੀ ਨਜ਼ਰ ਆਉਂਦਾ ਹੈ ਕਿ ਅਗਰ ਲੀਗ ਕਰਵਾਉਣਗੇ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਕਾਫੀ ਸਟਰਕਚਰ ਚਾਹੀਦਾ ਹੈ, ਕਾਫੀ ਟਾਈਮ ਚਾਹੀਦਾ ਹੈ। ਸਭ ਤੋਂ ਪਹਿਲੇ ਡੋਮੈਸਟਿਕ ਟੂਰਨਾਮੈਂਟ ਤੇ ਫੋਕਸ ਕਰਨ। ਪਹਿਲੇ ਲਾਤਾਦਾਰ ਡੋਮੈਸਟਿਕ ਟੂਰਨਾਮੈਂਟ ਹੁੰਦੇ ਸਨ, ਹੁਣ ਡੋਮੈਸਟਿਕ ਟੂਰਨਾਮੈਂਟ ਹੀ ਨਹੀਂ ਹੁੰਦੇ। ਜਦੋਂ ਤੱਕ ਡੋਮੈਸਟਿਕ ਟੂਰਨਾਮੈਂਟ ਨਹੀਂ ਹੋਣਗੇ, ਲੀਗ ਨਹੀਂ ਹੋਏਗੀ, ਤੁਹਾਡੇ ਮੁੰਡੇ ਡੋਮੈਸਟਿਕ ਹਾਕੀ ਜ਼ਿਆਦਾ ਨਹੀਂ ਖੇਡਣਗੇ, ਉਦੋਂ ਤੱਕ ਤੁਹਾਨੂੰ ਪਲੇਅਰਾਂ ਦਾ ਪੂਲ ਵੀ ਨਹੀਂ ਮਿਲੇਗਾ।